ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਹੁਣ ਸਾਨੂੰ ਦੱਸੋ ਕਿ ਵਰਲਡ ਹਿਸਟਰੀ ਵਿੱਚ ਅੱਜ ਦੇ ਦਿਨ ਦੀ ਕੀ ਮਹੱਤਤਾ ਹੈ? ਜੀ, ਵਰਲਡ ਹਿਸਟਰੀ 'ਚ 1492 ਦੇ ਵਿੱਚ ਕ੍ਰਿਸਟੋਫਰ ਕੋਲੰਬਸ ਨੇ ਸਪੇਨ ਦੀ ਰਾਣੀ ਦੇ ਨਾਲ ਕੰਟਰੈਕਟ ਸਾਈਨ ਕੀਤਾ ਕਿ ਉਹਨੇ ਜਿਹੜੀ ਹੈ ਹਿੰਦੁਸਤਾਨ ਨੂੰ ਲੱਭਣਾ, ਕਿਉਂਕਿ ਸਪਾਈਸਿਸ ਗਰਮ ਮਸਾਲੇ ਆਉਂਦੇ ਸੀ, ਲੈਂਡ ਰਾਊਟ ਸੀ ਯੂਰਪ ਵੱਲੋਂ, ਯੂਰਪ 'ਚ ਬਹੁਤ ਮਹਿੰਗੇ ਵਿਕਦੇ ਸੀ ਜੀ। ਸੋ ਉਹਨੇ ਕੋਲੰਬਸ ਨੇ ਇਹ ਸੋਚਿਆ ਕਿ ਵੀ ਜੇ ਸਮੁੰਦਰੀ ਰਸਤਾ ਲੱਭਿਆ ਜਾਏ ਤੇ ਫਿਰ ਜਿਹੜੀ ਹੈ ਇਸ ਦੇ ਵਿੱਚ ਵਪਾਰ ਕੀਤਾ ਜਾਏਗਾ ਗਰਮ ਮਸਾਲਿਆਂ 'ਚ। ਸੋ 1492 'ਚ ਉਹਨੇ ਡੀਲ ਕੀਤੀ ਜੀ। ਔਰ ਇੰਡੀਆ ਤਾਂ ਉਹਨੂੰ ਨਹੀਂ ਲੱਭਾ, ਲੇਕਿਨ ਉਹ ਅਮਰੀਕਾ ਪਹੁੰਚ ਗਿਆ। ਔਰ ਜਦੋਂ ਇਸ ਲਈ ਅਮਰੀਕਾ ਪਹੁੰਚਿਆ ਉਹਨੇ ਸਮਝਿਆ ਵੀ ਇੰਡੀਆ ਲੱਭ ਲਿਆ। ਉਹਨੇ ਉਹਨਾਂ ਨੂੰ ਰੈੱਡ ਇੰਡੀਅਨਸ ਕਿਹਾ, ਜਿਹੜੇ ਇੱਥੋਂ ਦੇ ਲੋਕਾਂ ਦੇ ਨੂੰ ਜਦੋਂ ਉਹਨੇ ਦੇਖਿਆ ਜੀ। ਸੋ ਇਹ 1492 'ਚ ਇਹ ਘਟਨਾ ਵਾਪਰੀ। 1939 ਦੇ ਵਿੱਚ ਸਟਾਲਨ ਨੇ ਬ੍ਰਿਟਨ, ਫਰਾਂਸ ਤੇ ਰਸ਼ੀਆ ਦੇ ਨਾਲ ਜਿਹੜਾ ਇਹਨਾਂ ਤਿੰਨਾਂ ਨੇ ਐਂਟੀ ਨਾਜ਼ੀ ਪੈਕਟ ਸਾਈਨ ਕੀਤਾ ਹੋਇਆ ਸੀ। ਨਾਜ਼ੀ ਜਰਮਨੀ ਦੇ ਖਿਲਾਫ ਲੜਨ ਲਈ ਬ੍ਰਿਟਨ, ਫਰਾਂਸ ਤੇ ਰਸ਼ੀਆ ਇਕੱਠੇ ਸੀ। ਸੋ ਸਟਾਲਨ ਨੇ ਵੀ, ਕਿਉਂਕਿ ਸਟਾਲਨ ਪਹਿਲਾਂ ਹਿਟਲਰ ਦੇ ਨਾਲ ਹਮਦਰਦੀ ਰੱਖਦਾ ਸੀ, ਇਹੀ ਕਾਰਨ ਹੈ ਕਿ ਹਿਟਲਰ ਦੇ ਨਾਲ ਵੀ ਪਹਿਲਾਂ ਸਟਾਲਨ ਦਾ ਪੈਕਟ ਸੀ ਜੀ, ਜਿਹਦੇ ਥੱਲੇ ਜਿਹੜੀਆਂ ਬਾਲਟਿਕ ਸਟੇਟਾਂ ਨੇ, 3 ਲਿਥੁਆਨੀਆ, ਲਾਤਵੀਆ, ਐਸਟੋਨੀਆ, ਇਹਨਾਂ ਨੂੰ ਰਸ਼ੀਆ ਖਾ ਗਿਆ ਸੀ, ਜਿਹੜੀਆਂ ਕਿ ਹੁਣੇ ਹੀ ਕੁਛ ਅਰਸਾ ਪਹਿਲਾਂ ਹੀ ਜਿਹੜੇ ਅਲੱਗ ਕੰਟਰੀਜ਼ ਬਣੀਆਂ ਨੇ। ਲੇਕਿਨ 1939 ਤੱਕ ਸਿਚੁਏਸ਼ਨ ਜਦੋਂ ਹਿਟਲਰ ਕਮਿਊਨਿਸਟਾਂ ਦੇ ਵੀ ਖਿਲਾਫ ਹੋ ਗਿਆ, ਉਹਨਾਂ ਦਾ ਵੀ ਮਾਰ ਮਰਾਇਆ ਉਹਨੇ ਸ਼ੁਰੂ ਕਰ ਦਿੱਤਾ ਸੀ। ਸੋ ਸਟਾਲਨ ਨੂੰ ਲੱਗਿਆ ਕਿ ਵੀ ਨਹੀਂ, ਇੱਧਰ ਨਹੀਂ ਰਾਹ, ਇੱਧਰ ਹੈ। ਸੋ ਉਹਨੇ ਵੀ ਉਸ ਪੈਕਟ ਦੇ ਉੱਤੇ ਦਸਤਖਤ ਕੀਤੇ। 1984 ਦੇ ਵਿੱਚ ਲੰਡਨ ਦੇ ਵਿੱਚ ਜਦੋਂ ਕਿ ਕੁਝ ਪ੍ਰੋਟੈਸਟਰ ਜਿਹੜੇ ਨੇ ਲੀਬੀਅਨ ਐਮਬੈਸੀ ਦੇ ਬਾਹਰ ਪ੍ਰੋਟੈਸਟ ਕਰ ਰਹੇ ਸੀ, ਸੋ ਐਮਬੈਸੀ ਦੇ ਅੰਦਰੋਂ ਹੀ ਲੀਬੀਅਨ ਐਮਬੈਸੀ ਦੇ ਆਫੀਸ਼ੀਅਲਸ ਨੇ ਗੋਲੀ ਚਲਾਈ, ਜਿਹਦੇ ਨਾਲ ਇੱਕ ਜਿਹੜਾ ਬ੍ਰਿਟਿਸ਼ ਪੁਲਿਸ ਆਫੀਸਰ ਸੀ ਮਾਰਿਆ ਗਿਆ ਤੇ 1 ਦਰਜਨ ਦੇ ਕਰੀਬ ਜਿਹੜੇ ਪ੍ਰੋਟੈਸਟਰ ਸੀ ਉਹ ਜ਼ਖਮੀ ਹੋਏ। ਸੋ ਇਹ ਆਪਣੀ ਕਿਸਮ ਦੀ ਘਟਨਾ ਸੀ, ਕਿਉਂਕਿ ਜਿਹੜੀਆਂ ਐਮਬੈਸੀਜ਼ ਹੁੰਦੀਆਂ ਨੇ ਇਮਿਊਨ ਹੁੰਦੀਆਂ ਇਹਨਾਂ 'ਚ, ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਉਹਨਾਂ ਦੇ ਉੱਤੇ ਜਿਹੜਾ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਸੋ ਲੀਬੀਆ ਦੀਆਂ ਇਸ ਕਿਸਮ ਦੀਆਂ ਹੀ ਹਰਕਤਾਂ ਸੀ। ਬੇਸ਼ੱਕ 40 ਸਾਲ ਗਦਾਫੀ ਨੇ ਚੰਮਦੀਆਂ ਚਲਾਈਆਂ, ਪਰ ਅਖੀਰ ਫਿਰ ਉਸੇ ਦਾ ਹੀ ਉਹਨੇ ਖਮਿਆਜ਼ਾ ਭੁਗਤਿਆ। ਜੋ ਉਹਦੇ ਮੁੰਡੇ ਟੱਬਰ ਬਹੁਤੇ ਜੀ ਮਾਰ ਦਿੱਤੇ ਗਏ ਨੇ। ਲੀਬੀਆ ਤੇ ਜਿਹੜਾ ਫਿਰ ਕੰਟਰੋਲ ਕਰ ਲਿਆ ਅਮਰੀਕਾ ਨੇ ਔਰ ਪੱਛਮੀ ਤਾਕਤਾਂ ਨੇ। ਪਰ ਉਦੋਂ ਗਦਾਫੀ ਜਿਹੜਾ ਹੈ ਉਹ ਦਹਿਸ਼ਤਗਰਦੀ ਨੂੰ ਵੀ ਹਵਾ ਦਿੰਦਾ ਸੀ, ਅਮਰੀਕਾ ਦੀਆਂ ਵੀ ਅੱਖ ਚੁੰਗਲ ਮਾਰਦਾ ਸੀ ਤੇ ਇਸ ਕਿਸਮ ਦੀਆਂ ਹਰਕਤਾਂ ਵੀ ਇਹ ਕਰਦੇ ਸੀ। 1984 ਦੇ ਵਿੱਚ 17 ਅਪ੍ਰੈਲ ਨੂੰ ਫਾਇਰਿੰਗ ਦੇ ਵਿੱਚ 1 ਪੁਲਿਸ ਆਫੀਸਰ ਔਰ 1 ਦਰਜਨ ਦੇ ਕਰੀਬ ਬੰਦੇ ਮਾਰੇ ਗਏ। 1999 ਦੇ ਵਿੱਚ ਵਾਜਪਾਈ ਸਰਕਾਰ ਜਿਹੜੀ ਹੈ 1 ਵੋਟ ਦੇ ਫਰਕ ਨਾਲ ਡਿੱਗ ਪਈ। ਜਦੋਂ ਪਾਰਲੀਮੈਂਟ ਦੇ ਵਿੱਚ ਵਿਸ਼ਵਾਸ ਦਾ ਮਤਾ ਆਇਆ ਤੇ 269 ਵੋਟਾਂ ਜਿਹੜੀਆਂ ਨੇ ਵਾਜਪਾਈ ਸਰਕਾਰ ਦੇ ਹੱਕ 'ਚ ਪਈਆਂ, 270 ਖਿਲਾਫ ਪਈਆਂ। ਸੋ ਇਹ ਕਈ ਵਾਰੀ 1 ਵੋਟ ਜਿਹੜੀ ਹੈ ਉਹ ਕਿਵੇਂ ਸਰਕਾਰਾਂ ਦੀ ਔਰ ਹਕੂਮਤਾਂ ਦੀ ਸਾਰੀ ਚੀਜ਼ ਨੂੰ ਬਦਲਦੀ ਹੈ। 2012 ਦੇ ਵਿੱਚ ਦੁਨੀਆ ਦੇ ਵਿੱਚ ਅਮੀਰੀ ਵੀ ਰੱਬ ਦਿੰਦਾ ਹੈ, ਲੇਕਿਨ ਕਈ ਵਾਰ ਉਹਦੇ ਨਾਲ ਬਿਮਾਰੀ ਵੀ ਜੁੜ ਜਾਂਦੀ ਹੈ। ਅਮਰੀਕਾ ਦਾ ਬਹੁਤ ਵੱਡਾ ਬਿਲੀਅਨਰ ਹੈ, ਬਹੁਤ ਕਈ ਬਿਲੀਅਨ ਦਾ ਮਾਲਕ ਵਾਰਨ ਬਫੇਟ, ਉਹਨੇ 2012 ਦੇ ਵਿੱਚ ਇਹ ਡਿਸਕਲੋਜ਼ ਕੀਤਾ ਫੈਕਟ ਕਿ ਮੈਨੂੰ ਪ੍ਰੋਸਟੇਟ ਕੈਂਸਰ ਹੈ। ਸੋ ਕਈ ਵਾਰ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਦੌਲਤ ਇਕੱਠਾ ਕਰਦੇ ਹਾਂ ਅਸੀਂ, ਗੁਜ਼ਾਰਦੇ ਹਾਂ, ਪਰ ਇਹ ਦੌਲਤ ਹੋਏ, ਬਿਮਾਰੀ ਹੋਏ, ਇਹ ਫਿਰ ਕਈ ਵਾਰੀ ਨਾਲ ਜੁੜ ਜਾਂਦੀਆਂ ਨੇ। ਵੈਸੇ ਵੀ ਦੌਲਤਮੰਦਾਂ ਲਈ ਜਾਂ ਜਿਨ੍ਹਾਂ ਨੂੰ ਵੱਡੇ ਲੋਕ ਕਹਿੰਦੇ ਨੇ, ਗੁਰੂ ਸਾਹਿਬ ਨੇ ਇੱਕ ਥਾਂ ਫਰਮਾਇਆ ਹੋਇਆ ਕਿ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ, ਕਿ ਜਿਹੜੇ ਵੱਡੇ ਲੋਕ ਨਜ਼ਰ ਆਉਂਦੇ ਨੇ ਇਹ ਚਿੰਤਾ ਦੇ ਮਾਰੇ ਹੁੰਦੇ ਨੇ। ਪਰ ਮੈਂ ਸਮਝਦਾ ਵੀ ਅਮਰੀਕਾ ਜਾਂ ਦੂਜੀ ਥਾਵਾਂ ਤੇ ਉਹ ਬਿਲ ਗੇਟਸ ਹੋਏ ਜਾਂ ਵਾਰਨ ਬਫੇਟ ਵਰਗੇ ਨੇ, ਜਿਹੜੇ ਬੇਸ਼ੱਕ ਬਿਲੀਅਨਰ ਬਣੇ ਨੇ, ਪਰ ਇਹਨਾਂ ਨੇ ਅੱਗੋਂ ਵੀ ਲੋੜਵੰਦਾਂ ਦੀ ਮਦਦ ਲਈ ਉਹ ਕੈਂਸਰ ਇੰਸਟੀਚਿਊਟ ਹੋਣ, ਏਡਸ ਦੀ ਰਿਸਰਚ ਹੋਏ, ਬਹੁਤ ਸਾਰੇ ਫੰਡਸ ਮੁਹੱਈਆ ਕੀਤੇ ਨੇ। ਪਰ 2012 'ਚ ਉਹਨੇ ਡਿਕਲੇਅਰ ਕੀਤਾ ਕਿ ਮੈਨੂੰ ਪ੍ਰੋਸਟੇਟ ਕੈਂਸਰ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਸ਼ੁਰੂ ਕਰਦੇ ਹਾਂ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਬੰਗਲੌਰ ਵਿੱਚ ਬੀਜੇਪੀ ਪਾਰਟੀ ਦੇ ਦਫ਼ਤਰ ਦੇ ਨੇੜੇ ਹੋਏ ਇੱਕ ਬੰਬ ਧਮਾਕੇ ਵਿੱਚ 16 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ 11 ਪੁਲਿਸ ਕਰਮੀ ਸ਼ਾਮਲ ਹਨ। ਦੇਖੋ, ਹਾਲਾਂਕਿ ਕਿਤੇ ਵੀ ਜਿਹੜੀ ਬੇਲੋੜੀ ਹਿੰਸਾ ਹੈ ਜਿਹਦੇ 'ਚ ਬੇਗੁਨਾਹ, ਭਾਵੇਂ ਉਹ ਪੁਲਿਸ ਹੋਣ, ਫੌਜ ਵਾਲੇ ਹੋਣ, ਲੋਕ ਹੋਣ, ਉਹਦੀ ਅਸੀਂ ਨਿਖੇਧੀ ਕਰਦੇ ਜੀ। ਪਰ ਇਹ ਜਿਹੜਾ ਅਟੈਕ ਹੈ ਇਹ ਮੈਨੂੰ ਸਿਆਸੀ ਡਰਾਮਾ ਜ਼ਿਆਦਾ ਲੱਗਦਾ, ਕਿਉਂਕਿ ਕਰਨਾਟਕਾ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ, ਅਸੈਂਬਲੀ ਚੋਣਾਂ। ਬੀਜੇਪੀ ਦੀ ਸਰਕਾਰ ਸੀ, ਯੈਦੂਰੱਪਾ ਇੱਕ ਇਹਨਾਂ ਦਾ ਮੁੱਖ ਮੰਤਰੀ, ਜਿਹੜਾ ਕਰਪਸ਼ਨ ਦੇ ਕਈ ਸਕੈਂਡਾਂ 'ਚ ਫਸਿਆ ਸੀ। ਹੁਣ ਉਹਨੇ ਆਪਣੀ ਅਲੱਗ ਪਾਰਟੀ ਬਣਾ ਲਈ ਹੈ। ਸੋ ਜਿਹੜੀਆਂ ਮੁੱਢਲੀਆਂ ਖਬਰਾਂ ਨੇ ਕਿ ਉੱਥੇ ਬੀਜੇਪੀ ਲੂਜ਼ ਕਰੇਗੀ, ਇਸ ਵਾਰੀ ਉਹ ਹਾਰੇਗੀ।
ਜੀ ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਐਸਾ ਧਮਾਕਾ ਜਿਹਦੇ 'ਚ ਨੁਕਸਾਨ ਵੀ ਪੁਲਿਸ ਵਾਲਿਆਂ ਦਾ ਹੋਇਆ ਜੀ ਹਾਂਜੀ, ਜ਼ਖਮੀ ਵੀ ਜਿਹੜੇ ਆਮ ਵਿਚਾਰੇ ਹੋਏ ਹੋਣਗੇ। ਸੋ ਇਹ ਜ਼ਿਆਦਾ ਕਿਉਂਕਿ ਬੀਜੇਪੀ ਨੋਨ ਹੈ ਇਸ ਕਿਸਮ ਦੇ ਸਿਆਸੀ ਡਰਾਮਿਆਂ ਦੇ ਲਈ। LK ਅਡਵਾਨੀ ਦੇ ਥੱਲੇ ਕਿਵੇਂ 35 ਸਿੱਖ ਕਸ਼ਮੀਰ ਦੇ ਵਿੱਚ ਮਾਰੇ ਗਏ ਜੀ ਚਿੱਠੀ ਸਿੰਘ ਪੁਰਾ ਚ ਇਹਨਾਂ ਦੀਆਂ ਸਿਕਿਉਰਿਟੀ ਏਜੰਸੀਆਂ ਵੱਲੋਂ, ਤਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਦੀ ਵਿਜ਼ਿਟ ਨੂੰ ਇਹ ਆਪਣੇ ਖਾਤੇ 'ਚ ਪਾ ਸਕਣ। ਜੀ ਦਿੱਲੀ ਦੇ ਵਿੱਚ ਇੱਕ ਝੂਠਾ ਪੁਲਿਸ ਮੁਕਾਬਲਾ ਜਿਹੜਾ ਜਿਹਦੇ ਜਾਮੀਆ ਮਿਲੀਆ ਦੇ ਸਟੂਡੈਂਟ ਵੀ ਉਹਦੀ ਵਿਟਨੈਸ ਸੀ, ਔਰ ਈਵਨ ਉੱਥੋਂ ਦੇ ਜਰਨਲਿਸਟਾਂ ਨੇ ਵੀ ਕਿਹਾ ਕਿ ਜੀ ਕਦੇ 26 ਜਨਵਰੀ ਦੇ ਨੇੜੇ, ਕਦੇ 15 ਅਗਸਤ ਦੇ ਨੇੜੇ। ਜੀ ਸੋ ਇਹ ਬੀਜੇਪੀ ਵਾਲੇ ਕਰਦੇ ਰਹੇ ਨੇ। ਸਮਝੌਤਾ ਐਕਸਪ੍ਰੈਸ 'ਚ ਇਹਨਾਂ ਨੇ ਕੀ ਕੁਛ ਕੀਤਾ ਹੈ, ਔਰ ਕਿਵੇਂ ਈਵਨ 2002 ਚ ਗੁਜਰਾਤ 'ਚ ਮੁਸਲਮਾਨਾਂ ਦਾ ਕਤਲੇਆਮ ਕਰਨ ਲਈ ਗੋਧਰਾ ਕਾਂਡ ਜਿਹੜਾ ਜੀ ਟ੍ਰੇਨ ਨੂੰ ਅੱਗ ਲਾਤੀ ਜੀ ਦਹਿਸ਼ਤਗਰਦਾਂ ਨੇ। ਸੋ ਇਹ ਸਾਰੇ ਜਿਹੜੇ ਇਹਨਾਂ ਦੇ ਡਰਾਮੇ ਨੇ, ਮੈਨੂੰ ਇਹ ਲੱਗਦਾ ਹੈ ਬੇਸ਼ੱਕ ਅਸੀਂ ਹਿੰਸਾ ਦੀ ਨਿਖੇਧੀ ਕਰਦੇ ਹਾਂ, ਪਰ ਇਹ ਮੈਨੂੰ ਇਹਨਾਂ ਦਾ ਬੀਜੇਪੀ ਦਾ ਚੋਣਾਂ ਜਿੱਤਣ ਲਈ ਸਿਆਸੀ ਡਰਾਮਾ ਲੱਗਦਾ। ਜੀ ਡਾਕਟਰ ਸਾਹਿਬ, ਚੀਨ ਨੇ ਭਾਰਤ ਵੱਲੋਂ ਦਰਿਆ ਬ੍ਰਹਮਪੁੱਤਰ ਦੇ ਝਗੜੇ ਸੰਬੰਧੀ ਦੋਵੱਲੀ ਗੱਲਬਾਤ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਭਾਰਤ ਜਿਹੜਾ ਹੈ ਇਹ ਥਾਪੀ ਲੈ ਕੇ ਅਮਰੀਕਾ ਦੀ ਅੱਜ ਕੱਲ ਚੀਨ ਨੂੰ ਅੱਖਾਂ ਦਿਖਾਉਂਦਾ ਹੈ। ਤੇ ਚੀਨ ਨੇ ਹੁਣ ਜਿਹੜੇ ਦੋ ਵੱਡੇ ਦਰਿਆ ਨੇ, ਬ੍ਰਹਮਪੁੱਤਰ ਜਿਹੜਾ ਹੈ ਇਹ ਨਾਰਥ ਈਸਟ ਦੇ ਵਿੱਚ ਹੈ ਜੀ, ਔਰ ਇੰਡਸ ਤੇ ਸਤਲੁਜ ਦਰਿਆ ਜਿਹੜੇ ਨੇ ਇਹ ਨਾਰਦਰਨ ਪਾਰਟਸ ਨੇ, ਤਿੱਬਤ ਚੋਂ ਨਿਕਲਦੇ ਨੇ ਜੀ। ਹੁਣ ਬ੍ਰਹਮਪੁੱਤਰ ਬਹੁਤ ਵੱਡਾ ਦਰਿਆ ਹੈ ਕਿਉਂਕਿ ਤਿੱਬਤ ਹੁਣ ਚੀਨ ਦਾ ਹਿੱਸਾ ਹੈ, ਤੇ ਬ੍ਰਹਮਪੁੱਤਰ ਦੇ ਉੱਤੇ ਚੀਨ ਆਉਣ ਵਾਲੇ ਦਿਨਾਂ 'ਚ 3 ਡੈਮ ਹੋਰ ਬਣਾ ਰਿਹਾ। ਤੇ ਜੇ ਬ੍ਰਹਮਪੁੱਤਰ ਦਾ ਪਾਣੀ ਉਹ ਡਾਈਵਰਟ ਕਰਕੇ ਲੈ ਜਾਣ ਤੇ ਸਾਰੇ ਦਾ ਸਾਰਾ ਨਾਰਥ ਈਸਟ ਜਿਹੜਾ ਹੈ, ਅਸਾਮ ਔਰ ਸਾਰੀਆਂ ਇਹ ਸਟੇਟਾਂ ਇਹ ਪਿਆਸੀਆਂ ਮਰ ਜਾਣਗੀਆਂ ਜੀ। ਸੋ ਭਾਰਤ ਨੇ ਬੜਾ ਆਫਰ ਕੀਤਾ ਕਿ ਜੀ ਅਸੀਂ ਕੋਈ ਟ੍ਰਾਈਬਿਊਨਲ ਬਣਾ ਲਈਏ ਪਾਣੀ ਦੀ, ਕੋਈ ਦੋਵੱਲੀ ਗੱਲਬਾਤ ਕਰੀਏ, ਕੋਈ ਇੰਟਰਨੈਸ਼ਨਲ ਕੋਈ ਵਾਟਰ ਕਮਿਸ਼ਨ ਬਣਾਈਏ। ਤੇ ਇਹਨਾਂ ਨੂੰ ਕਿਉਂਕਿ ਮੀਟਿੰਗ ਹੋਣੀ ਹੈ ਇੰਡੀਅਨ ਡੈਲੀਗੇਟਸ ਨਾਲ ਇਹਨਾਂ ਦੀ, ਲੇਕਿਨ ਚਾਈਨਾ ਨੇ ਇਹਨਾਂ ਨੂੰ ਘਾਹ ਨਹੀਂ ਪਾਇਆ। ਉਹਨਾਂ ਨੇ ਕਿਹਾ ਜੀ ਨਹੀਂ, ਅਸੀਂ ਵਟ ਐਵਰ ਵੀ ਥਿੰਕ ਇਜ਼ ਰਾਈਟ ਵੀ ਵਿਲ ਡੂ। ਸੋ ਇਹ ਤੋਂ ਇਹ ਜ਼ਾਹਰ ਹੁੰਦਾ ਕਿ ਜਿਹੜੇ ਭਾਰਤ ਵਾਲੇ ਬੜੇ ਰੀਜਨਲ ਪਾਵਰ ਬਣੇ ਨੇ ਤੇ ਦੂਜਿਆਂ ਦੀ ਜਿਹੜੀ ਹੈ ਉਹ ਥਾਪੀ ਲੈ ਕੇ ਚੀਨ ਨੂੰ ਅੱਖਾਂ ਦਿਖਾਉਂਦੇ ਨੇ। ਸੋ ਚੀਨ ਜਿਹੜਾ ਹੈ ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕਰਕੇ ਇਹਨਾਂ ਨੂੰ ਅੱਖਾਂ ਦਿਖਾ ਰਿਹਾ, ਔਰ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਹਨਾਂ ਦਾ ਮਾੜਾ ਹਾਲ ਕਰੇਗਾ। ਜੀ ਡਾਕਟਰ ਸਾਹਿਬ, ਕੀ ਗੁਜਰਾਤ ਸਰਕਾਰ ਵੱਲੋਂ 2002 ਦੀ ਗੁਜਰਾਤ ਹਿੰਸਾ ਲਈ ਜ਼ਿੰਮੇਵਾਰ 2 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਨਰਿੰਦਰ ਮੋਦੀ ਦੀ ਇਮੇਜ ਨੂੰ ਠੀਕ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਹੈ? ਇਸ ਬਾਰੇ ਤੁਸੀਂ ਕੀ ਕਹਿੰਦੇ ਹੋ? ਦੇਖੋ, ਦੋ ਇੱਕ ਤਾਂ ਨਰਿੰਦਰ ਮੋਦੀ ਦੀ ਕੈਬਨਿਟ ਦੇ ਵਿੱਚ ਵਜ਼ੀਰ ਸੀ ਮਾਇਆਬੇਨ ਕੋਦਨਾਨੀ, ਤੇ ਇੱਕ ਬਜਰੰਗ ਦਲ ਦਾ ਸਾਬਕਾ ਚੀਫ ਹੈ ਬਾਬੂ ਬਜਰੰਗੀ ਜੀ। ਹੁਣ ਜਿਹੜੀ ਖਬਰ ਹੈ ਕਿ ਜੀ ਗੁਜਰਾਤ ਸਰਕਾਰ ਨੇ ਇਹ ਕਿਹਾ ਕਿ ਜੀ ਇਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਕਿਉਂਕਿ 2002 ਦੇ ਵਿੱਚ ਜਿਹੜੀ ਮੁਸਲਮਾਨਾਂ ਦੇ ਖਿਲਾਫ ਹਿੰਸਾ ਹੋਈ, ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਨੇ ਕਰਵਾਈ, ਇਹ ਬੀਬੀ ਵੀ ਮਿਨਿਸਟਰ ਦੇ ਤੌਰ ਤੇ ਇਹਦੇ 'ਚ ਇਨਵੋਲਵ ਸੀ। ਔਰ ਇਹ ਬਜਰੰਗੀ ਨੇ ਜਿਹੜੀ ਇੱਕ ਕਨਫੈਸ਼ਨ ਟੀਵੀ ਚੈਨਲ ਨਾਲ ਪ੍ਰਾਈਵੇਟ ਜਿਨ੍ਹਾਂ ਨੇ ਸਟਿੰਗ ਆਪਰੇਸ਼ਨ ਕੀਤਾ, ਉਹਦੇ 'ਚ ਉਹਨੇ ਬੜੇ ਫਖਰ ਨਾਲ ਕਿਹਾ। ਹੁਣ ਇਹ ਦੋਨੋਂ ਚਿਹਰੇ ਸਾਹਮਣੇ ਆਏ ਹੋਏ ਨੇ। ਹੁਣ ਜਿਹੜੀ ਡਿਬੇਟ ਇਸ ਵੇਲੇ ਮੀਡੀਆ 'ਚ ਹੈ, ਜਿਨ੍ਹਾਂ 'ਚ BBC ਵੀ ਸ਼ਾਮਲ ਹੈ, ਕਿ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਇਹ ਤਾਂ ਸਾਥੀ ਨੇ ਨਰਿੰਦਰ ਮੋਦੀ ਦੇ, ਕਿ ਵੀ ਉਹਨਾਂ ਦੀ ਸਰਕਾਰ ਕਿਉਂ ਮੰਗ ਰਹੀ ਹੈ ਕਿ ਇਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਜਾਏ। ਸੋ ਜ਼ਾਹਰ ਹੈ ਕਿ ਹਰ ਇੱਕ ਦਾ ਹੀ ਕਨਕਲੂਜਨ ਇਹੀ ਹੈ ਕਿ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਦੇ ਤੌਰ ਤੇ ਉਭਾਰਿਆ ਜਾ ਰਿਹਾ ਜੀ। ਉਹ ਆਪਣਾ ਇਮੇਜ ਸਾਫ਼ ਕਰਨਾ ਚਾਹੁੰਦਾ, ਇਹ ਦੱਸ ਕੇ ਕਿ ਜੀ ਦੇਖੋ ਮੇਰਾ ਕੋਈ ਦੋਸ਼ ਨਹੀਂ ਹੈ, ਦੇਖੋ ਜੇ ਮੇਰੇ ਸਾਥੀ ਸੀ ਨਿਕਟਵਰਤੀ ਦੋਸ਼ੀ ਸੀ, ਅਸੀਂ ਤਾਂ ਇਹਨਾਂ ਨੂੰ ਵੀ ਡੈਥ ਸੈਂਟੈਂਸ ਇਹਨਾਂ ਲਈ ਮੰਗ ਰਹੇ। ਹਾਲਾਂਕਿ ਬੀਜੇਪੀ ਵਾਲੇ ਵੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਅਲਟੀਮੇਟਲੀ ਟ੍ਰਾਇਲ ਤਾਂ ਗੁਜਰਾਤ 'ਚ ਹੀ ਚੱਲ ਰਿਹਾ ਜੀ, ਔਰ ਉਹਦੇ 'ਚ ਕਹਿ ਵੀ ਦੇ ਸਰਕਾਰ ਇਹਨਾਂ ਨੂੰ ਡੈਥ ਸੈਂਟੈਂਸ ਕਿਸੇ ਨੇ ਨਹੀਂ ਦੇਣੀ ਹੈ। ਜੇ ਦੇ ਵੀ ਦੇ ਤੇ ਫਿਰ ਕੋਈ ਨਾ ਕੋਈ ਰਸਤਾ ਲੱਭ ਲੈਣਗੇ, ਜਿਵੇਂ ਬਾਕੀਆਂ ਨੂੰ ਕਿਸ਼ੋਰੀ ਲਾਲ ਵਰਗਾ ਬੰਦਾ ਜਿਹਨੇ 34 ਮਰਡਰ ਕੀਤੇ, ਉਹਦੀ ਵੀ ਡੈਥ ਸੈਂਟੈਂਸ ਜਿਹੜੀ ਹੈ ਜਾ ਕੇ ਫਾਈਨਲੀ ਉਹਨਾਂ ਨੇ ਕਿਹਾ ਜੀ ਠੀਕ ਹੈ ਇਹਨੂੰ ਉਮਰ ਕੈਦ 'ਚ ਵਰਤ ਕਰ ਦਿਓ, ਤੇ ਆਲਰੇਡੀ ਇੰਨੇ ਸਾਲ ਭੁਗਤ ਚੁੱਕਾ, ਇਹਨੂੰ ਛੱਡ ਦਿਓ। ਸੋ ਅਸੀਂ ਵੀ ਇਹ ਸਮਝਦੇ ਹਾਂ, ਜਿਵੇਂ ਮੀਡੀਆ ਜਾਂ ਜਿਹੜੇ ਸਪੈਸ਼ਲਿਸਟ ਨੇ ਐਨਾਲਿਸਟ ਨੇ ਉਹ ਸਮਝਦੇ ਨੇ ਵੀ ਨਰਿੰਦਰ ਮੋਦੀ ਦਾ ਚੰਗਾ ਇਮੇਜ ਬਣਾਉਣ ਦਾ ਡਰਾਮਾ ਹੈ, ਕਿਉਂਕਿ ਜੋ ਵੀ ਬਜਰੰਗੀ ਦਲ ਨੇ ਕੀਤਾ ਜਾਂ ਇਹਨੇ ਬੀਬੀ ਨੇ ਕੀਤਾ, ਇਹ ਨਰਿੰਦਰ ਮੋਦੀ ਇਹਨਾਂ ਦਾ ਸਰਗਣਾ ਸੀ, ਔਰ ਉਹਨੇ ਹੀ ਇਹ 2002 ਦੇ ਜਿਹੜੇ ਕਤਲੇਆਮ ਨੂੰ ਜਿਹੜਾ ਉਹ ਸਰੰਜਾਮ ਦਿੱਤਾ, ਜਿਵੇਂ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਰਾਜੀਵ ਗਾਂਧੀ ਦੇ ਸਿੱਧੇ ਹੁਕਮਾਂ ਥੱਲੇ ਹੋਈ। ਜੀ ਡਾਕਟਰ ਸਾਹਿਬ, ਯੂਨਾਈਟਿਡ ਨੇਸ਼ਨਸ ਦੀ ਵਿਸ਼ੇਸ਼ ਰਾਜਦੂਤ ਭਾਰਤ ਵਿੱਚ ਔਰਤਾਂ ਦੇ ਖਿਲਾਫ ਹੋ ਰਹੀ ਹਿੰਸਾ ਦੀ ਜਾਂਚ ਲਈ 10 ਦਿਨ ਦੇ ਭਾਰਤ ਦੇ ਦੌਰੇ ਤੇ ਜਾ ਰਹੀ ਹੈ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਇਹ ਬੀਬੀ ਰਸ਼ੀਦਾ ਮਾਰਜੂ ਹੈ, ਔਰ ਪਹਿਲੀ ਵਾਰ ਹੈ ਕਿ ਯੂਨਾਈਟਿਡ ਨੇਸ਼ਨਸ ਦੀ ਸਪੈਸ਼ਲ ਰੈਪੋਰਟਿਓਰ ਭਾਰਤ ਇਸ ਲਈ ਜਾ ਰਹੀ ਹੈ
ਕਿ ਉੱਥੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਿਹੜੇ ਔਰਤਾਂ ਤੇ ਜ਼ੁਲਮ ਹੋ ਰਹੇ ਨੇ ਉਹਨਾਂ ਨੂੰ ਮੋਨੀਟਰ ਕੀਤਾ ਜਾਏ ਜੀ। ਸੋ ਇੱਕ ਚੰਗੀ ਡਿਵੈਲਪਮੈਂਟ ਹੈ। ਹੁਣ ਤੱਕ ਤਾਂ ਭਾਰਤ ਜਦੋਂ ਫੋਰਨ ਕੰਟਰੀਜ਼ ਨੂੰ ਆਪਣਾ ਇਮੇਜ ਵੇਚਦਾ ਸੀ ਕਿ ਜੀ ਦੇਖੋ ਅਮਰੀਕਾ ਦੀ ਪ੍ਰੈਜ਼ੀਡੈਂਟ ਅੱਜ ਤੱਕ ਔਰਤ ਨਹੀਂ ਬਣੀ, ਅਸੀਂ ਦੇਖੋ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੂੰ ਬਣਾਇਆ ਜੀ, ਦੇਖੋ ਅਸੀਂ ਰਾਸ਼ਟਰਪਤੀ ਵੀ ਬਣਾਇਆ। ਲੇਕਿਨ ਜੋ ਕੁਝ ਦਿੱਲੀ 'ਚ ਜ਼ਬਰ ਜ਼ਨਾ ਜਿਸ ਬੱਚੀ ਦੇ ਨਾਲ ਹੋਇਆ ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਜਿੰਨੀਆਂ ਘਟਨਾਵਾਂ ਭਾਰਤ ਭਰ 'ਚ ਹੋ ਰਹੀਆਂ ਨੇ ਜਿਨ੍ਹਾਂ 'ਚ ਪੰਜਾਬ ਵੀ ਸ਼ਾਮਲ ਹੈ, ਉਸ ਗੱਲ ਦਾ ਹੀ ਯੂਨਾਈਟਿਡ ਨੇਸ਼ਨਸ ਨੇ ਨੋਟਿਸ ਲਿਆ ਜੀ ਔਰ ਉਹਨਾਂ ਦੀ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਸਪੈਸ਼ਲ ਰਿਪੋਰਟੀਅਰਸ ਹੈ ਔਨ ਵਾਇਲੈਂਸ ਅਗੇਂਸਟ ਵੂਮਨ ਜੀ ਉਹਨੇ ਭਾਰਤ ਵਿਜ਼ਿਟ ਕਰਨਾ ਹੈ ਔਰ ਇਹ 10 ਰੋਜ਼ਾ ਵਿਜ਼ਿਟ ਜਿਹੜੀ ਹੈ 22 ਅਪ੍ਰੈਲ ਤੋਂ ਸ਼ੁਰੂ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਭਾਰਤ ਦਾ ਜਿਹੜਾ ਟਰੂ ਚਿਹਰਾ ਹੈ, ਹਿੰਸਕ ਚਿਹਰਾ ਹੈ, ਅਜੇ ਚਲੋ UN ਨੇ ਮੰਨ ਲਿਆ ਵੀ ਔਰਤਾਂ ਦੇ ਖਿਲਾਫ ਹਿੰਸਾ ਹੈ। ਜਦੋਂ ਇਹ ਦੇਖਣਗੇ ਵੀ ਕਿਵੇਂ ਘੱਟ ਗਿਣਤੀਆਂ ਦੇ ਖਿਲਾਫ ਹਿੰਸਾ ਇਸ ਸੋਸਾਇਟੀ ਨੇ ਕੀਤੀ ਹੈ ਹਕੂਮਤ ਦੀ ਸਰਪ੍ਰਸਤੀ ਥੱਲੇ, ਤੇ ਫਿਰ ਇਹ ਸ਼ੌਕਡ ਹੋਣਗੇ ਕਿ ਵੀ ਅਸੀਂ ਜਿਹਨੂੰ ਲਾਰਜੈਸਟ ਡੈਮੋਕ੍ਰੇਸੀ ਤੇ ਨੌਨ ਵਾਇਲੈਂਸ ਤੇ ਗਾਂਧੀ ਦਾ ਦੇਸ਼ ਤੇ ਸਪਿਰਿਚੁਅਲਿਟੀ ਇਹ ਕਹਿੰਦੇ ਰਹੇ ਆ, ਇਹਦੀ ਹਕੀਕਤ ਕੀ ਹੈ। ਸੋ ਇਟਸ ਅ ਵੈਲਕਮ ਮੂਵ ਕਿ ਯੂਨਾਈਟਿਡ ਨੇਸ਼ਨਸ ਨੇ ਇਸ ਰਸਤੇ ਨੂੰ ਚੁਣਿਆ ਜੀ। ਡਾਕਟਰ ਸਾਹਿਬ, ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ ਦਾ ਕਹਿਣਾ ਹੈ ਕਿ ਯੂਪੀ ਵਿੱਚ ਰਾਜ ਕਰ ਰਹੀ ਸਮਾਜਵਾਦੀ ਪਾਰਟੀ ਦੇ ਕਾਰਕੁਨ ਅੱਤਵਾਦੀ ਹਨ। ਇਸ ਬਾਰੇ ਤੁਹਾਡੇ ਕੀ ਕਹਿਣਾ? ਦੇਖੋ ਮਾਇਆਵਤੀ ਮੂੰਹ ਜ਼ੋਰ ਹੈ ਪਰ ਗੱਲਾਂ ਸੱਚੀਆਂ ਕਰਦੀ ਹੈ, ਦਲੇਰ ਔਰਤ ਹੈ ਜੀ। ਉਹਦੀ ਸਰਕਾਰ ਸੀ ਪਹਿਲਾਂ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿੰਨਾ ਮਾੜਾ ਹਾਲ ਯੂਪੀ 'ਚ ਅੱਜ ਸਮਾਜਵਾਦੀ ਪਾਰਟੀ ਦੇ ਥੱਲੇ ਹੋਇਆ 1 ਸਾਲ ਦੇ ਵਿੱਚ ਹੀ ਮਾਇਆਵਤੀ ਦੇ ਵੇਲੇ ਘੱਟੋ ਘੱਟ ਇੰਨਾ ਜ਼ਿਆਦਾ ਰੂਲ ਆਫ ਦਾ ਜੰਗਲ ਨਹੀਂ ਸੀ। ਤੇ ਉਹਨੇ ਠੀਕ ਹੈ ਕਿ ਵੀ ਇਹ ਗੁੰਡਿਆਂ ਦਾ ਰਾਜ ਹੈ ਤੇ ਗੁੰਡਾ ਅੱਤਵਾਦ ਹੀ ਹੁੰਦਾ ਹੈ, ਗੁੰਡਾਪਨ ਵੀ, ਪਰ ਹੈ ਇਹ ਸਾਰੀ ਜਿਹੜੀ ਹੈ ਉਹ ਪੋਲੀਟੀਕਲ ਪ੍ਰੋਸੈਸ ਹੀ ਹੈ ਜਿਹਦੇ ਥੱਲੇ ਆਉਣ ਵਾਲੀਆਂ ਚੋਣਾਂ ਦੇ ਲਈ ਔਰ ਦੂਸਰਿਆਂ ਦੇ ਲਈ ਇਹ ਕਰ ਰਹੇ ਨੇ। ਪਰ ਇਹ ਦਲੇਰ ਔਰਤ ਹੈ ਔਰ ਉਹਨੂੰ ਲੱਗਦਾ ਹੈ ਇਹ ਵੀ ਪ੍ਰਾਈਮ ਮਿਨਿਸਟਰ ਦੀ ਕੈਂਡੀਡੇਟ ਹੈ ਕਿ ਵੀ ਸ਼ਾਇਦ ਭਾਵੇਂ ਅਸੈਂਬਲੀ ਚੋਣਾਂ 'ਚ ਪਿੱਛੇ ਰਹੀ ਹੈ ਪਾਰਟੀ ਨਾਲ ਦੀ, ਪਾਰਲੀਮੈਂਟ ਚੋਣਾਂ 'ਚ ਉਹ ਆਪਣੀ ਜ਼ਿਆਦਾ ਚੰਗੀ ਕਾਰਗੁਜ਼ਾਰੀ ਦਿਖਾਏ ਔਰ ਦਿੱਲੀ ਦੇ ਵਿੱਚ ਫਿਰ ਸੌਦੇਬਾਜ਼ੀ ਕਰ ਸਕੇ ਜੀ। ਡਾਕਟਰ ਸਾਹਿਬ, ਪੰਜਾਬ ਪੀਪਲਸ ਪਾਰਟੀ ਦੇ ਲੀਡਰ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਬੀਜੇਪੀ MP ਨਵਜੋਤ ਸਿੱਧੂ ਨੂੰ PPP ਵਿੱਚ ਆ ਜਾਣਾ ਚਾਹੀਦਾ ਹੈ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ ਉਹ ਕਹਿੰਦੇ ਨੇ ਵੀ 0 + 0 = 0, ਪੰਜਾਬੀ 'ਚ ਅਸੀਂ ਕਹਾਂਗੇ 0 + 0 ਬਰਾਬਰ ਹੈ 0, ਕਿਉਂਕਿ ਨਵਜੋਤ ਸਿੱਧੂ ਦੀ ਘਰ ਵਾਲੀ ਨੇ ਜਿਹੜੀ ਕਿ ਮਿਨਿਸਟਰ ਵੀ ਹੈ, ਸ਼ਾਇਦ ਪਾਰਲੀਮੈਂਟਰੀ ਸੈਕਟਰੀ ਹੈ, ਉਹਨੇ ਪਿਛਲੇ ਦਿਨਾਂ 'ਚ ਆਪਣੇ ਬਲੌਗ 'ਚ ਔਰ ਕਾਫੀ ਬਿਆਨਬਾਜ਼ੀ ਕੀਤੀ ਬੀਜੇਪੀ ਦੇ ਕਿ ਭਾਈ ਮੇਰਾ ਘਰ ਵਾਲਾ ਇਮਾਨਦਾਰ ਹੈ, ਉਹਨੂੰ ਪਿੱਛੇ ਸੁੱਟਤਾ ਔਰ ਇਹ ਵੀ ਆਸਾਂ ਆਈਆਂ ਕਿ ਸ਼ਾਇਦ ਹੁਣ ਅੱਗੋਂ ਚੋਣ ਨਾ ਲੜੇ। ਤੇ ਇਹ ਮਨਪ੍ਰੀਤ ਬਾਦਲ ਜਿਹੜਾ ਵਿਚਾਰਾ ਸੁਪਨਿਆਂ ਦੀ ਦੁਨੀਆ 'ਚ ਰਹਿੰਦਾ ਹੈ ਉਹਨੂੰ ਲੱਗਦਾ ਕਿ ਵੀ ਜੇ ਉਹਨੇ ਬੀਜੇਪੀ ਛੱਡਣੀ ਹੈ ਤਾਂ ਮੇਰੀ ਪਾਰਟੀ ਜੀ ਆ ਜਾਏ, ਪਰ ਮੈਂ ਜਿਵੇਂ ਕਿਹਾ ਵੀ ਜ਼ੀਰੋਆਂ ਰਲ ਵੀ ਜਾਣ ਤੇ ਉਹ ਬਰਾਬਰ ਹੈ 0 ਹੀ ਹੁੰਦਾ। ਉਹਨੇ ਕਿਹਾ ਜੀ ਸਾਡੀ ਆਈਡੀਓਲੋਜੀ ਇੱਕ ਹੈ, ਉਹ ਵੀ ਆਰਥਿਕ ਮਾਡਲ ਹੈ, ਮੈਂ ਵੀ ਆਰਥਿਕ ਮਾਡਲ ਹੈ, ਅਸੀਂ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ। ਤੇ ਮੈਂ ਇੱਕ ਰੇਡੀਓ ਟਾਕ ਸ਼ੋਅ 'ਚ ਕਿਹਾ ਸੀ ਕਿ ਵੀ ਉਹ ਵੀ ਇੱਕ ਡਰਾਮਾ ਹੈ, ਮਸਖਰਾ ਹੈ, ਤੇ ਇਹ ਵੀ ਇੱਕ ਡਰਾਮਾ ਹੈ। ਸਾਰੀ ਉਮਰ ਜਿਹੜਾ ਉਹ ਬਾਦਲ ਦੀ ਛਤਰ ਛਾਇਆ ਥੱਲੇ ਰਿਹਾ। ਜੇ ਬਾਦਲ ਚੀਫ ਮਿਨਿਸਟਰ ਬਣਾ ਦਿੰਦਾ ਇਹਨੂੰ ਤੇ ਫਿਰ ਬਾਦਲ ਟੱਬਰ ਬਹੁਤ ਵਧੀਆ ਸੀ। ਹੁਣ ਇਹ ਕਦੇ ਜਿਹੜਾ ਉਹਨੂੰ ਪਰਮਿੰਦਰ ਜਿਹੜਾ ਢੀਂਡਸਾ ਖਜ਼ਾਨਾ ਮੰਤਰੀ, ਉਹਦੇ ਬਾਰੇ ਵੀ ਮਨਪ੍ਰੀਤ ਨੇ ਕਿਹਾ ਜੀ ਬਾਦਲਾਂ ਦਾ ਮੁਨੀਮ ਹੈ ਜੀ, ਇੱਧਰ ਇਹਨੂੰ ਕਿਹਾ ਜਦੋਂ ਮੇਰੀ ਪਾਰਟੀ 'ਚ ਆ ਜਾ। ਸੋ ਇਹ ਹਾਰੇ ਹੋਏ ਜਵਾਰੀਏ ਦੀ ਤਰ੍ਹਾਂ ਜੂਆ ਘਰ ਦੇ ਬਾਹਰ ਜਿਹੜਾ ਉਹ ਡ੍ਰੀਮ ਦੇਖ ਰਹੇ ਨੇ ਕਿ ਸ਼ਾਇਦ ਜੇ ਅੱਜ ਅਸੀਂ ਹਾਰ ਵੀ ਗਏ ਫਿਰ ਕਦੇ ਜਿੱਤਾਂਗੇ, ਇਸ ਤੋਂ ਵੱਧ ਕੇ ਕੁਝ ਨਹੀਂ ਹੈ ਜੀ। ਡਾਕਟਰ ਸਾਹਿਬ, ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਸਣੇ ਅਦਾਲਤਾਂ 'ਚ ਜਾਣ ਦੀ ਇਜਾਜ਼ਤ ਮਿਲ ਗਈ ਹੈ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ ਕੈਨੇਡਾ ਦੇ ਸਿੱਖਾਂ ਨੇ ਬਹੁਤ ਸਾਰੀਆਂ ਚੀਜ਼ਾਂ 'ਚ ਪਹਿਲ ਕੀਤੀ ਹੈ। ਉਹਨਾਂ ਨੇ ਆਪਣੀ ਲੜਾਈ ਪਹਿਲਾਂ ਦਸਤਾਰ ਦੀ ਖਾਸ ਤੌਰ ਤੇ RCMP ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਵਿੱਚ ਲੜੀ ਜੀ। ਬਲਤੇਜ ਸਿੰਘ ਢਿੱਲੋਂ ਉਹਨਾਂ ਨੇ ਇਹ ਹੱਕ ਜਿੱਤਿਆ ਲੰਬਾ ਹਿਊਮਨ ਰਾਈਟ ਕਮਿਸ਼ਨ ਦੇ ਕੋਲ, ਫਿਰ ਸੁਪਰੀਮ ਕੋਰਟ। ਸੋ ਇਸੇ ਤਰ੍ਹਾਂ ਬਹੁਤ ਸਾਰੀਆਂ ਐਲਬਰਟਾ ਦੀ ਅਦਾਲਤ ਦੇ ਵਿੱਚ ਵੀ ਜਿਹੜਾ ਬੱਚਿਆਂ ਦਾ ਸਕੂਲੀ ਬੱਚਿਆਂ ਦਾ ਕਿ ਕਿਰਪਾਨ ਪਾ ਕੇ ਸਕੂਲ ਜਾ ਸਕਦੇ ਨੇ, ਉਸ ਕੇਸ ਨੂੰ ਜਿੱਤਿਆ। ਔਰ ਇਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੇਸ਼ੱਕ ਉਹਨਾਂ ਨੇ ਕੁਝ ਪੈਰਾਮੀਟਰ ਦਿੱਤੇ ਨੇ ਕਿ ਉਹਦਾ ਸਾਈਜ਼ ਇੰਨਾ ਹੋਏਗਾ, ਜਦੋਂ ਸਿਕਿਉਰਿਟੀ ਵਾਲੇ ਕੋਲ ਤੁਸੀਂ ਜਾਂਦੇ ਹੋ ਉਹਨੂੰ ਤੁਹਾਨੂੰ ਆਇਡੈਂਟੀਫਾਈ ਕਰਨਾ ਹੋਏਗਾ, ਨਾਲ ਦੀ ਨਾਲ ਤੁਹਾਡੇ ਕੇਸ ਔਰ ਕੜਾ ਵੀ ਹੋਣੇ ਚਾਹੀਦੇ ਨੇ ਤਾਂ ਕਿ ਕੱਲ ਨੂੰ ਕੋਈ ਵੈਸੇ ਹੀ ਕਿਰਪਾਨ ਪਾ ਕੇ ਜੀ ਮੈਂ ਸਿੱਖ ਹੈ। ਸੋ ਉਹਨਾਂ ਨੇ ਮੰਨ ਲਿਆ ਵੀ ਸਿੱਖੀ 'ਚ 5 ਕਕਾਰ ਨੇ ਤੇ ਜਿਹਦੇ ਕੇਸ ਨੇ ਦਸਤਾਰ ਹੈ, ਜੋ ਅੰਮ੍ਰਿਤਧਾਰੀ ਹੈ, ਉਹਦਾ ਕਿਰਪਾਨ ਦਾ ਵੀ ਹੱਕ ਹੈ ਔਰ ਉਹਨੂੰ ਡਿਸਕਲੋਜ਼ ਕਰਨਾ ਪਏਗਾ ਸਿਕਿਉਰਿਟੀ ਵਾਲਿਆਂ ਨੂੰ। ਪਰ ਅਸੀਂ ਸਮਝਦੇ ਵੀ ਸਭ ਦੇ ਬਾਵਜੂਦ ਜਦੋਂ ਕਿ ਇੰਨੀ ਜ਼ਿਆਦਾ ਹਿੰਸਾ ਦਾ ਮਾਹੌਲ ਚਾਰ ਚੁਫੇਰੇ ਹੈ, ਇੱਕ ਫੀਅਰ ਵੀ ਹੈ। ਕੈਨੇਡੀਅਨਸ ਦੇ ਸਿਸਟਮ ਨੂੰ ਸੈਲਿਊਟ ਹੈ
ਕਿ ਉਹ ਫਿਰ ਵੀ ਜਿਹੜੀ ਹੱਕੀ ਗੱਲ ਹੈ, ਧਾਰਮਿਕ ਆਜ਼ਾਦੀ ਦੀ ਗੱਲ ਹੈ, ਉਹਨਾਂ ਦਾ ਜਿਹੜਾ ਚਾਰਟਰ ਆਫ ਰਾਈਟਸ ਹੈ, ਉਹਦੇ ਥੱਲੇ ਸਾਨੂੰ ਇਹ ਮੁੱਢਲਾ ਹੱਕ ਦੇਣ ਨੂੰ ਤਿਆਰ ਹੋਏ ਨੇ। ਸੋ ਉਹਨਾਂ ਜਥੇਬੰਦੀਆਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਕੇਸ ਨੂੰ ਉੱਥੇ ਲੜਿਆ ਔਰ ਜਿੱਤਿਆ। ਹਾਂਜੀ ਡਾਕਟਰ ਸਾਹਿਬ ਨੂੰ ਵੇਲਾ ਹੋ ਗਿਆ ਕਿ ਛੋਟੇ ਬ੍ਰੇਕ ਦਾ। ਵੀਅਰਸ ਦੇ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।